ਕੈਨੇਡਾ ਦੇ ਵਿੱਚ ਕਹਿੰਦੇ ਵੀ 29 ਮਹੀਨੇ ਹੋ ਗਏ ਆ ਤੇ ਜਿਹੜੀ ਇਨਫਲੇਸ਼ਨ ਆ ਇੰਨੀ ਜ਼ਿਆਦਾ ਜਿਹੜੀ ਹਾਈ ਹੈਗੀ ਆ। ਤੇ ਤੇਲ ਦੀਆਂ ਕੀਮਤਾਂ ਕਰਕੇ ਵੀ ਇੱਕ ਮੇਨ ਰੀਜ਼ਨ ਹੈਗਾ, ਕਹਿੰਦੇ ਵੀ ਜਿਹਦੇ ਕਰਕੇ 33.2% ਕੀਮਤਾਂ 'ਚ ਵਾਧਾ ਹੋਇਆ ਹੈਗਾ ਆ। ਸੋ ਇਹ ਨਵਾਂ ਡਾਟਾ ਜਿਹੜਾ ਉੱਥੇ ਦੇ ਸਟੈਟਿਸਟਿਕਸ ਕੈਨੇਡਾ ਆ ਉਹਦੇ ਵੱਲੋਂ ਰਿਲੀਜ਼ ਕੀਤਾ ਗਿਆ ਆ। ਕਹਿੰਦੇ ਵੀ 2.5 ਸਾਲ ਦੇ ਕਰੀਬ ਹੋ ਗਏ ਕੈਨੇਡਾ ਦੇ ਵਿੱਚ ਜਿਹੜੀਆਂ ਹੈਡਲਾਈਨਸ ਆ ਉਹ ਇਨਫਲੇਸ਼ਨ ਨੂੰ ਲੈ ਕੇ ਉਹੋ ਹੀ ਜਿਹੜੀਆਂ ਚੱਲ ਰਹੀਆਂ ਹੈਗੀਆਂ ਆ। ਕਹਿੰਦੇ ਵੀ ਕਦੇ ਵੀ ਗੁੱਡ ਨਿਊਜ਼ ਹੀ ਹੁੰਦੀ ਜੇ 3% ਤੋਂ ਉੱਪਰ ਜਿਹੜੀ ਇਨਫਲੇਸ਼ਨ ਹੋਵੇ, ਤੇ ਪਰ ਇਸ ਵੇਲੇ ਉੱਥੇ ਜਿਹੜੀ ਇਨਫਲੇਸ਼ਨ ਆ 3.2% ਦੇ ਕਰੀਬ ਦੱਸੀ ਜਾ ਰਹੀ ਹੈਗੀ ਆ। ਪੈਟਰੋਲ ਦੀਆਂ ਕੀਮਤਾਂ ਉੱਥੇ 33.2% ਐਨੂਅਲ ਬੇਸਿਸ ਦੇ ਉੱਤੇ ਇਨਕਰੀਜ਼ ਹੋਈਆਂ ਆ। ਹਾਲਾਂਕਿ ਇਹ ਲੱਗ ਰਿਹਾ ਵੀ ਸਟੇਟ ਆਫ ਹਾਰਮੋਜ਼ ਖੁੱਲਣ ਦੇ ਨਾਲ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ, ਪਰ ਫੂਡ ਪ੍ਰਾਈਸਿਸ ਵੀ ਇਸੇ ਤਰ੍ਹਾਂ ਜਿਹੜੀਆਂ ਬਹੁਤ ਜ਼ਿਆਦਾ ਵਧੇ ਹੈਗੇ ਆ। ਪੈਟਰੋਲ ਦੀਆਂ ਪ੍ਰਾਈਸਿਸ ਕਹਿੰਦੇ ਵੀ ਥੋੜਾ ਬਹੁਤਾ ਰਿਵਰਸਲ ਸ਼ੋ ਹੋ ਰਿਹਾ ਇਸ ਮਹੀਨੇ ਦੇ ਵਿੱਚ, ਜੂਨ ਦੇ ਵਿੱਚ, ਜਦੋਂ ਤੋਂ ਹੀ ਜੋ ਪੀਸ ਐਗਰੀਮੈਂਟ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਤੇ ਇਰਾਨ ਦੀ ਸਰਕਾਰ ਦੇ ਵਿਚਾਲੇ ਜਿਹੜਾ ਹੋਇਆ ਸੀ, ਈਵਨ ਦੋ ਵਿੱਚ ਬੰਦ ਵੀ ਹੋ ਗਿਆ, ਖੁੱਲ ਵੀ ਗਿਆ, ਪਰ ਓਵਰਆਲ ਥੋੜੇ ਬਹੁਤੇ ਜਿਹੜੇ ਜਿੱਦਾਂ ਅੱਜ ਵੀ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ 30 ਤੋਂ ਵੱਧ ਜਿਹੜੇ ਸ਼ਿਪ ਸਟੇਟ ਆਫ ਹਾਰਮੋਜ਼ ਤੋਂ ਲੰਘ ਚੁੱਕੇ ਹੈਗੇ ਆ। ਪਰ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਆ, ਕਿਉਂਕਿ ਸੀਜ਼ ਫਾਇਰ ਕਿੰਨਾ ਚਿਰ ਰਹਿੰਦਾ ਆ, ਜਾਂ ਪਰਮਾਨੈਂਟ ਰਹਿੰਦਾ ਜਾਂ ਟੈਂਪਰੇਰੀ ਹੈਗਾ, ਇਹ ਹਜੇ ਵੀ ਇੱਕ ਕੁਐਸਚਨ ਮਾਰਕ ਆ। ਪਰ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਪੋਜੀਸ਼ਨ ਆ ਇਸ ਵੇਲੇ ਇਕਨੋਮੀ ਦੀ ਬਹੁਤ ਜ਼ਿਆਦਾ ਬੈਡ ਆ। ਕੈਨੇਡਾ ਦੇ ਵਿੱਚ ਕਹਿੰਦੇ ਵੀ 29 ਮਹੀਨੇ ਹੋ ਗਏ ਆ ਤੇ ਜਿਹੜੀ ਇਨਫਲੇਸ਼ਨ ਆ ਇੰਨੀ ਜ਼ਿਆਦਾ ਜਿਹੜੀ ਹਾਈ ਹੈਗੀ ਆ। ਤੇ ਤੇਲ ਦੀਆਂ ਕੀਮਤਾਂ ਕਰਕੇ ਵੀ ਇੱਕ ਮੇਨ ਰੀਜ਼ਨ ਹੈਗਾ, ਕਹਿੰਦੇ ਵੀ ਜਿਹਦੇ ਕਰਕੇ 33.2% ਕੀਮਤਾਂ 'ਚ ਵਾਧਾ ਹੋਇਆ ਹੈਗਾ ਆ। ਸੋ ਇਹ ਨਵਾਂ ਡਾਟਾ ਜਿਹੜਾ ਉੱਥੇ ਦੇ ਸਟੈਟਿਸਟਿਕਸ ਕੈਨੇਡਾ ਆ ਉਹਦੇ ਵੱਲੋਂ ਰਿਲੀਜ਼ ਕੀਤਾ ਗਿਆ ਆ। ਕਹਿੰਦੇ ਵੀ 2.5 ਸਾਲ ਦੇ ਕਰੀਬ ਹੋ ਗਏ ਕੈਨੇਡਾ ਦੇ ਵਿੱਚ ਜਿਹੜੀਆਂ ਹੈਡਲਾਈਨਸ ਆ ਉਹ ਇਨਫਲੇਸ਼ਨ ਨੂੰ ਲੈ ਕੇ ਉਹੋ ਹੀ ਜਿਹੜੀਆਂ ਚੱਲ ਰਹੀਆਂ ਹੈਗੀਆਂ ਆ। ਕਹਿੰਦੇ ਵੀ ਕਦੇ ਵੀ ਗੁੱਡ ਨਿਊਜ਼ ਹੀ ਹੁੰਦੀ ਜੇ 3% ਤੋਂ ਉੱਪਰ ਜਿਹੜੀ ਇਨਫਲੇਸ਼ਨ ਹੋਵੇ, ਤੇ ਪਰ ਇਸ ਵੇਲੇ ਉੱਥੇ ਜਿਹੜੀ ਇਨਫਲੇਸ਼ਨ ਆ 3.2% ਦੇ ਕਰੀਬ ਦੱਸੀ ਜਾ ਰਹੀ ਹੈਗੀ ਆ। ਪੈਟਰੋਲ ਦੀਆਂ ਕੀਮਤਾਂ ਉੱਥੇ 33.2% ਐਨੂਅਲ ਬੇਸਿਸ ਦੇ ਉੱਤੇ ਇਨਕਰੀਜ਼ ਹੋਈਆਂ ਆ। ਹਾਲਾਂਕਿ ਇਹ ਲੱਗ ਰਿਹਾ ਵੀ ਸਟੇਟ ਆਫ ਹਾਰਮੋਜ਼ ਖੁੱਲਣ ਦੇ ਨਾਲ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ, ਪਰ ਫੂਡ ਪ੍ਰਾਈਸਿਸ ਵੀ ਇਸੇ ਤਰ੍ਹਾਂ ਜਿਹੜੀਆਂ ਬਹੁਤ ਜ਼ਿਆਦਾ ਵਧੇ ਹੈਗੇ ਆ। ਪੈਟਰੋਲ ਦੀਆਂ ਪ੍ਰਾਈਸਿਸ ਕਹਿੰਦੇ ਵੀ ਥੋੜਾ ਬਹੁਤਾ ਰਿਵਰਸਲ ਸ਼ੋ ਹੋ ਰਿਹਾ ਇਸ ਮਹੀਨੇ ਦੇ ਵਿੱਚ, ਜੂਨ ਦੇ ਵਿੱਚ, ਜਦੋਂ ਤੋਂ ਹੀ ਜੋ ਪੀਸ ਐਗਰੀਮੈਂਟ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਤੇ ਇਰਾਨ ਦੀ ਸਰਕਾਰ ਦੇ ਵਿਚਾਲੇ ਜਿਹੜਾ ਹੋਇਆ ਸੀ, ਈਵਨ ਦੋ ਵਿੱਚ ਬੰਦ ਵੀ ਹੋ ਗਿਆ, ਖੁੱਲ ਵੀ ਗਿਆ, ਪਰ ਓਵਰਆਲ ਥੋੜੇ ਬਹੁਤੇ ਜਿਹੜੇ ਜਿੱਦਾਂ ਅੱਜ ਵੀ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ 30 ਤੋਂ ਵੱਧ ਜਿਹੜੇ ਸ਼ਿਪ ਸਟੇਟ ਆਫ ਹਾਰਮੋਜ਼ ਤੋਂ ਲੰਘ ਚੁੱਕੇ ਹੈਗੇ ਆ। ਪਰ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਆ, ਕਿਉਂਕਿ ਸੀਜ਼ ਫਾਇਰ ਕਿੰਨਾ ਚਿਰ ਰਹਿੰਦਾ ਆ, ਜਾਂ ਪਰਮਾਨੈਂਟ ਰਹਿੰਦਾ ਜਾਂ ਟੈਂਪਰੇਰੀ ਹੈਗਾ, ਇਹ ਹਜੇ ਵੀ ਇੱਕ ਕੁਐਸਚਨ ਮਾਰਕ ਆ। ਪਰ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਪੋਜੀਸ਼ਨ ਆ ਇਸ ਵੇਲੇ ਇਕਨੋਮੀ ਦੀ ਬਹੁਤ ਜ਼ਿਆਦਾ ਬੈਡ ਆ।